व्यूअर्स ब्रेक तो बाद आप जी का स्वागत है। डॉक्टर साहब हुण असीं ईमेल्स ते मैसेजेस पढ़न का सिलसिला शुरू करते हैं। साडा मैसेज चंडीगढ़ तो डॉक्टर सुखविंदर सिंह मल्होत्रा जी का है। इन्हां नूं TV 84 ते खास तौर ते प्रोग्राम सच्चो सच नाल बड़ा लगाव है। इन्हां दा कहना है कि प्रोग्राम सच्चो सच एक म्यारी प्रोग्राम है जिस विच अपणिਆਂ बेगानिਆਂ सब दे लई कुछ ना कुछ मौजूद है। इन्हां अनुसार प्रसिद्ध पत्रकार खुशवंत सिंह ने एक बार यह कहा सी कि मीडिया विच सफलता लई 3 चीज़ां बहुत ਜ਼ਰੂਰੀ ਹਨ: ਬੀਇੰਗ ਇਨਫੋਰਮੇਟਿਵ, ਅਮਿਊਜ਼ਿੰਗ ਐਂਡ ਪ੍ਰੋਵੋਕੇਟਿਵ। ਭਾਵ ਪ੍ਰੋਗਰਾਮ ਜਾਣਕਾਰੀ ਭਰਪੂਰ ਹੋਵੇ, ਇਸ ਵਿੱਚ ਮਨੋਰੰਜਨ ਹੋਵੇ, ਅਕੇਵਾਂ ਨਾ ਹੋਵੇ ਤੇ ਇਹ ਉਕਸਾਹਟ ਦੇਣ ਵਾਲਾ ਹੋਵੇ। ਤੁਹਾਡਾ ਪ੍ਰੋਗਰਾਮ ਇਹਨਾਂ ਤਿੰਨਾਂ ਹੀ ਗੁਣਾਂ ਨਾਲ ਮਾਲਾਮਾਲ ਹੈ। ਜਾਣਕਾਰੀ ਦਾ ਤਾਂ ਕੋਈ ਜਵਾਬ ਨਹੀਂ। ਜਾਣਕਾਰੀ ਇੰਨੀ ਕਿ ਇਹ ਵੇਖਣ ਸੁਣਨ ਵਾਲੇ ਦੇ ਹਾਜ਼ਮੇ 'ਤੇ ਡਿਪੈਂਡ ਕਰਦਾ ਹੈ ਕਿ ਉਹ ਕਿੰਨੀ ਕੁ ਪਚਾ ਸਕਦਾ ਹੈ। ਤੁਹਾਡਾ ਕਹਿਣ ਦਾ ਅੰਦਾਜ਼ ਇੰਨਾ ਕੁ ਮਨਮੋਹਕ ਹੈ ਕਿ ਤੁਸੀਂ ਕੁੱਟਦੇ ਵੀ ਹੋ ਤੇ ਖੜਕਾ ਵੀ ਨਹੀਂ ਹੁੰਦਾ। ਇਹ ਤੁਹਾਡੀ ਪੇਸ਼ਕਾਰੀ ਵਿੱਚ ਉਕਸਾਹਟ ਦਾ ਗੁਣ ਹੈ ਜਿਹੜਾ ਵਿਰੋਧੀਆਂ ਨੂੰ ਵੀ ਤੁਹਾਨੂੰ ਈਮੇਲ ਲਿਖਣ ਲਈ ਮਜਬੂਰ ਕਰ ਦਿੰਦਾ ਹੈ। ਮੈਂ ਯੂਨੀਵਰਸਿਟੀ ਵਿੱਚੋਂ ਰਿਟਾਇਰ ਪ੍ਰੋਫੈਸਰ ਹਾਂ ਅਤੇ ਗਿਆਨ ਦੀ ਦੁਨੀਆ ਵਿੱਚ ਭਲੇ ਬੁਰੇ ਦੀ ਤਮੀਜ਼ ਨੂੰ ਸਮਝਦਾ ਹਾਂ। ਤੁਹਾਡੀ ਕਹੀ ਹਰ ਗੱਲ ਰਿਕਾਰਡ 'ਤੇ ਆ ਰਹੀ ਹੈ, ਜਿਹੜਾ ਕਿ ਇਤਿਹਾਸ ਬਣਾਉਣ ਵਾਲੀ ਗੱਲ ਹੈ। ਚੰਗਾ ਹੋਵੇ ਕਿ ਬਾਹਰਲੀ ਨੌਜਵਾਨ ਪੀੜ੍ਹੀ ਨੂੰ ਧਿਆਨ ਵਿੱਚ ਰੱਖਦਿਆਂ ਜੇ ਤੁਸੀਂ ਇੱਕ ਅੱਧਾ ਸੈਗਮੈਂਟ ਇੰਗਲਿਸ਼ ਵਿੱਚ ਵੀ ਕਰੋ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਸਿੱਖ ਕੌਮ ਖਾਸਕਰ ਨੌਜਵਾਨ ਪੀੜ੍ਹੀ ਵਿੱਚ ਜਿਹੜੀ ਸਿੱਖੀ ਜਾਂ ਰੱਬ ਤੋਂ ਬੇਮੁਖਤਾ ਅਤੇ ਨੈਤਿਕ ਗਿਰਾਵਟ ਆ ਰਹੀ ਹੈ, ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਸਭ ਤੋਂ ਪਹਿਲਾਂ ਤਾਂ ਡਾਕਟਰ ਸੁਖਵਿੰਦਰ ਸਿੰਘ ਮਲਹੋਤਰਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਚੰਡੀਗੜ੍ਹ ਤੋਂ ਸਾਡੇ ਨਾਲ ਸੰਪਰਕ ਕੀਤਾ। ਉਹਨਾਂ ਨੇ ਬੜੇ ਸ਼ਲਾਘਾ ਦੇ ਸ਼ਬਦ ਕਹੇ ਨੇ। ਅਸੀਂ ਉਹਨਾਂ ਦੇ ਕਾਬਲ ਨਹੀਂ ਹੈ। ਉਹ ਰਿਟਾਇਰਡ ਨੇ, ਸੀਨੀਅਰ ਨੇ, ਸਾਡੇ ਤੋਂ ਜ਼ਾਹਰ ਹੈ ਉਹਨਾਂ ਨੇ ਬਹੁਤ ਸਾਰਿਆਂ ਨੂੰ ਵਿੱਦਿਆ ਦਾਨ ਦਿੱਤਾ, ਗਿਆਨ ਵੰਡਿਆ। ਸੋ ਅਸੀਂ ਤਾਂ ਆਪ ਗਿਆਨ ਦੇ ਤਲਬਗਾਰ ਹੈ। ਹਾਂਜੀ। ਔਰ ਇੱਕ ਵਿਦਿਆਰਥੀ ਦੇ ਨਾਤੇ ਸਿੱਖਣ ਦਾ ਯਤਨ ਕਰਦੇ ਹਾਂ। ਔਰ ਇਸ 1 ਸਾਲ ਦੇ ਸਮੇਂ 'ਚ ਅਸੀਂ ਬਹੁਤ ਕੁਛ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਤੋਂ ਸਿੱਖਿਆ। ਔਰ ਸਾਡੇ ਜੋ ਵੀ ਅਸੀਂ ਕਹਿ ਸਕਦੇ ਹਾਂ ਉਹਦੇ 'ਚ ਬਹੁਤ ਕੁਛ ਸਾਡੇ ਉਹਨਾਂ ਵੀਰਾਂ ਭੈਣਾਂ ਦਾ ਹੀ ਹੁੰਦਾ ਜਿਹੜੇ ਸਾਡੇ ਨਾਲ ਸੰਪਰਕ ਵੀ ਕਰਦੇ ਨੇ। ਹਾਂਜੀ। ਔਰ ਇਹੀ ਵਰਤਾਰਾ ਅਲਮੁਸਤਹਿ ਜ਼ਿੰਦਗੀ ਰਿਹਾ। ਬਹੁਤ ਸਾਰਾ ਜੇ ਮੈਂ ਇਹ ਕਹਾਂ ਕਿ ਮੈਂ ਜੇ ਕੁਛ ਸਿੱਖ ਸਕਿਆ ਤਾਂ ਕਿਤਾਬਾਂ 'ਚੋਂ ਨਹੀਂ, ਬਹੁਤ ਵਾਰ ਬਜ਼ੁਰਗਾਂ ਦੇ ਕੋਲ ਬੈਠ ਕੇ, ਜਦੋਂ ਵੀ ਹੁਣ ਤਾਂ ਖੈਰ 25 ਸਾਲ ਇਸ ਮੁਲਕ 'ਚ ਹੋ ਗਏ, ਇਹ ਹਮੇਸ਼ਾ ਹੀ ਘਾਟ ਮਹਿਸੂਸ ਹੁੰਦੀ ਹੈ। ਇੱਥੇ ਨਾ ਹੀ ਕਿਸੇ ਕੋਲ ਘਰੀ ਜਾਣ ਦਾ ਕਿਸੇ ਦੇ ਟਾਈਮ ਹੈ, ਨਾ ਹੀ ਬਜ਼ੁਰਗਾਂ ਕੋਲ ਟਾਈਮ ਹੈ। ਪਰ ਮੇਰੀ ਹਮੇਸ਼ਾ ਇਹੀ ਚਾਹਨਾ ਹੁੰਦੀ ਸੀ ਕਿ ਜੇ ਕਿਸੇ ਘਰ ਦੇ ਵਿੱਚ ਕੋਈ ਇਕੱਠ ਵੀ ਹੈ, ਸਾਰੇ ਕਿਤੇ ਮਿਲਣ ਗਏ ਨੇ, ਕੋਈ ਬਾਹਰ ਹੈ, ਕੋਈ ਹੋਰ ਇੰਜੋਏ ਕਰ ਰਿਹਾ, ਤਾਂ ਮੈਂ ਜਿਹੜਾ ਵੀ ਉਹਨਾਂ ਦੇ ਵਿੱਚ ਬਜ਼ੁਰਗ ਹੈ, ਮਾਂ ਜਾਂ ਪਿਓ, ਬਾਬਾ, ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੇ ਤਜਰਬੇ ਦੀਆਂ ਗੱਲਾਂ ਸੁਣਨੀਆਂ। ਔਰ ਬਹੁਤ ਕੁਛ ਜਿਹੜਾ ਹੈ ਉਹ ਉਹਨਾਂ ਦਾ ਜਿਹੜਾ ਹੱਡੀ ਉਹਨਾਂ ਦਾ ਹੰਡਾਇਆ ਔਰ ਸਿੱਖਿਆ, ਜਿਹੜਾ ਹੱਡ ਭੰਨ ਕੇ ਜਾਂ ਬਣਾ ਕੇ ਗਿਆਨ ਹੈ, ਉਸ ਤੋਂ ਹੀ ਮੈਂ ਵੀ ਕੁਛ ਹਾਸਲ ਕੀਤਾ। ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਤਿੰਨੋਂ ਹੀ ਚੀਜ਼ਾਂ ਲੱਗਦੀਆਂ। ਉਹਨਾਂ ਨੇ ਕੋਟ ਕੀਤਾ ਹੈ ਖੁਸ਼ਵੰਤ ਸਿੰਘ ਨੂੰ ਜੀ ਕਿ ਕੋਈ ਵੀ ਜਿਹੜਾ ਸਫਲ ਮੀਡੀਆ ਹੈ ਉਸ ਦੀਆਂ ਇਹ 3 ਨਿਸ਼ਾਨੀਆਂ ਨੇ ਕਿ ਉਹ ਇਨਫੋਰਮੇਟਿਵ ਹੋਏ, ਔਰ ਉਸ ਦੇ ਵਿੱਚ ਸੈਕੰਡ ਪਾਰਟ ਅਮਿਊਜ਼ਿੰਗ ਹੋਏ, ਹਾਂਜੀ, ਔਰ ਥਰਡ ਪ੍ਰੋਵੋਕੇਟਿਵ ਹੋਏ, ਭੜਕਾਹਟ ਪੈਦਾ ਕਰੇ, ਉਕਸਾਹਟ ਪੈਦਾ ਕਰੇ। ਸੋ ਅਸੀਂ ਕੋਈ ਇਹ ਮਿੱਥ ਕੇ ਤਾਂ ਨਹੀਂ ਕਦੇ ਰੱਖਿਆ ਕਿ ਵੀ ਅਸੀਂ ਇਹ ਤਿੰਨਾਂ ਦੇ ਨਾਲ ਪ੍ਰੋਗਰਾਮ ਨੂੰ ਗੁੰਦਣਾ ਜੀ, ਪਰ ਇਵੇਂ ਹੋ ਜਾਂਦਾ। ਹੁੰਦਾ ਇਸ ਲਈ ਹੈ ਵੀ ਕਿਉਂਕਿ ਜਦੋਂ ਅਸੀਂ ਵਿਚਾਰ ਚਰਚਾ ਕਰਦੇ ਹਾਂ ਆਪਣੇ ਦਰਸ਼ਕਾਂ ਦੀਆਂ ਈਮੇਲਸ ਦਾ ਜਾਣਕਾਰੀ ਉਹਨਾਂ ਨੇ ਵੀ ਸਾਨੂੰ ਦਿੱਤੀ ਹੁੰਦੀ ਹੈ। ਅਸੀਂ ਵੀ ਕੁਛ ਪੜ੍ਹੀ ਪੜ੍ਹਾਈ, ਕੁਛ ਦੇਖੀ ਦਿਖਾਈ, ਕੁਛ ਸੁਣੀ ਸੁਣਾਈ ਅਸੀਂ ਵੀ ਸਾਂਝੀ ਕਰਦੇ ਹਾਂ ਅਤੇ ਇਨਫੋਰਮੇਟਿਵ ਬਣ ਜਾਂਦਾ। ਅਮਿਊਜ਼ਿੰਗ ਇਸ ਲਈ ਹੈ ਵੀ ਇੱਕ ਤਾਂ ਸਾਡੀ ਜ਼ਬਾਨ ਜਿਹੜੀ ਪੰਜਾਬੀ ਬੋਲੀ ਹੈ, ਅੱਜ ਵੀ ਇੱਕ ਬੀਬੀ ਜੀ ਲਾਹੌਰ ਤੋਂ ਨੇ, ਉਹਨਾਂ ਦੇ ਨਾਲ ਗੱਲ ਹੋ ਰਹੀ ਸੀ ਇੱਥੇ ਕਿ ਜਿੰਨਾ ਸਵਾਦ ਤੁਹਾਨੂੰ ਆਪਣੀ ਮਾਂ ਬੋਲੀ ਦੇ ਵਿੱਚ, ਔਰ ਮੈਂ ਉਹਨਾਂ ਦੀ ਬੋਲੀ ਦੀ ਤਾਰੀਫ ਕਰ ਰਿਹਾ ਸੀ ਕਿ ਉਹਨਾਂ ਨੇ ਬੜੇ ਅੱਛੇ ਅੰਦਾਜ਼ ਦੇ ਵਿੱਚ ਗੱਲਬਾਤ ਕੀਤੀ ਜੀ। ਸੋ ਮੈਂ ਸਮਝਦਾ ਵੀ ਜੇ ਕੁੱਲ ਮਿਲਾ ਕੇ ਅਸੀਂ ਆਪਣੀ ਬੋਲੀ ਦੀ ਖੂਬਸੂਰਤੀ ਦੇਖੀਏ ਤੇ ਘੰਟਿਆਂ ਬੱਧੀ, ਬਹੁਤ ਵਾਰੀ ਬਹੁਤਿਆਂ ਨੂੰ ਲੱਗਦਾ ਹੈ ਜਦੋਂ ਉਹ ਸਾਨੂੰ ਜਿਹੜੇ ਪੰਜਾਬੀ ਸਪੀਕਿੰਗ ਨੇ ਖੁੱਲ੍ਹ ਕੇ ਹੱਸਦੇ ਨੇ, ਉੱਚੀ ਵੀ ਬੋਲਦੇ ਨੇ, ਦੂਸਰਾ ਵੀ ਹੈ ਘੰਟਿਆਂ ਬੱਧੀ ਗੱਲਾਂ ਕਰਦੇ ਨੇ ਵੀ ਕੀ ਕਰ। ਸੋ ਮੈਂ ਸਮਝਦਾ ਵੀ ਸਾਡੀ ਬੋਲੀ ਦੇ ਵਿੱਚ ਵੀ ਇੰਨੀ ਅਮੀਰੀ ਹੈ,
ਇੰਨੀ ਇੱਕ ਰਿਚਨੈਸ ਹੈ ਕਿ ਉਹਦੇ 'ਚ ਆਪਣੇ ਆਪ ਵੀ ਇੱਕ ਅਮਿਊਜ਼ਮੈਂਟ ਹੈ, ਉਹਦੇ 'ਚ ਤੁਹਾਡਾ ਮਨੋਰੰਜਨ ਵੀ ਹੁੰਦਾ ਹੈ, ਉਸ 'ਚੋਂ ਤੁਸੀਂ ਅਕੇਵਾਂ ਥਕੇਵਾਂ ਵੀ ਨਹੀਂ ਲੈਂਦੇ। ਹਾਂਜੀ। ਔਰ ਵੈਸੇ ਵੀ ਮੈਂ ਸਮਝਦਾ ਵੀ ਜਦੋਂ ਅਸੀਂ ਸਿਆਸੀ ਟਿੱਪਣੀਆਂ ਕਰਨੀਆਂ ਨੇ, ਜਦੋਂ ਅਸੀਂ ਕਿਸੇ ਬਾਰੇ ਕੋਈ ਕਾਮੈਂਟ ਕਰਨਾ ਹੈ, ਤੇ ਜ਼ਾਹਰ ਹੈ ਇੱਕ ਜਿਹੜੀ ਸਥਾਪਿਤ ਪ੍ਰਣਾਲੀ ਹੁੰਦੀ ਹੈ ਜਾਂ ਜਿਹੜੀ ਇੱਕ ਐਸਟੈਬਲਿਸ਼ਡ ਨਾਰਮ ਹੈ, ਉਸ ਤੋਂ ਅਸੀਂ ਥੋੜਾ ਬਹੁਤ ਪਾਸੇ ਜਾ ਕੇ ਥੋੜਾ ਬਹੁਤ ਤੜਕਾ ਤਾਂ ਲਾਵਾਂਗੇ। ਸੋ ਫਿਰ ਕਈ ਵਾਰ ਜਦੋਂ ਤੁਸੀਂ ਕੁੱਟਣਾ ਵੀ ਹੁੰਦਾ ਹੈ, ਭਾਵੇਂ ਤੁਸੀਂ ਦਸਤਾਨੇ ਪਾ ਕੇ ਕੁੱਟੋ, ਭਾਵੇਂ ਉਹ ਦਸਤਾਨੇ ਮਖਮਲ ਦੇ ਹੋਣ, ਸੋ ਤੇ ਪ੍ਰੋਵੋਕੇਟਿਵ ਉਕਸਾਹਟ, ਦੇਖੋ ਉਕਸਾਹਟ ਤਾਂ ਸਾਡਾ ਨਹੀਂ ਹੁੰਦਾ ਡੈਲੀਬਰੇਟਲੀ ਵੀ ਅਸੀਂ ਕਿਸੇ ਨੂੰ ਉਕਸਾਣਾ, ਪਰ ਕੁੱਲ ਮਿਲਾ ਕੇ ਜਦੋਂ ਤੁਸੀਂ ਸੱਚ ਦੀ ਗੱਲ ਕਰੋਗੇ, ਪ੍ਰੋਗਰਾਮ ਤਾਂ ਸਾਡਾ ਸੱਚੋ ਸੱਚ ਹੈ, ਤੇ ਫਿਰ ਸੱਚ ਕਿਸੇ ਦੇ ਗੋਡੇ ਲੱਗਾ ਹੈ, ਕਿਸੇ ਦੇ ਗਿੱਟੇ ਲੱਗਾ ਹੈ, ਜਿਹਦੇ ਗਿੱਟੇ 'ਚ ਵੱਜਿਆ ਹੈ ਉਹ ਵੀ ਚੀਕ ਮਾਰਦਾ ਹੈ, ਜਿਹਦੇ ਗੋਡਾ ਲੱਗਿਆ ਉਹ ਤਾਂ ਬਹਿ ਹੀ ਜਾਂਦਾ। ਸੋ ਜ਼ਾਹਰ ਹੈ ਵੀ ਇਹ ਬਣ ਗਿਆ ਐਵੇਂ ਜਿਵੇਂ ਉਹਨਾਂ ਨੇ ਕਿਹਾ, ਕੋਈ ਸਾਡਾ ਮਿੱਥ ਕੇ ਨਹੀਂ ਸੀ, ਜਾਂ ਮੈਂ ਇਹ ਸਟੇਟਮੈਂਟ ਕਦੇ ਪਹਿਲਾਂ ਨਹੀਂ ਸੀ ਪੜ੍ਹੀ ਹੋਈ ਵੀ ਇਹ ਇੱਕ ਸਫਲ ਮੀਡੀਆ ਦੇ ਗੁਣ ਹੁੰਦੇ ਨੇ। ਹਾਲਾਂਕਿ ਜਿਸ ਖੁਸ਼ਵੰਤ ਸਿੰਘ ਦੇ ਹਵਾਲੇ ਨਾਲ ਇਹਨਾਂ ਨੇ ਗੱਲ ਕੀਤੀ ਹੈ, ਬੇਸ਼ੱਕ ਉਹਦੀ ਇੱਕ ਵੱਖਰੀ ਵਿਚਾਰਧਾਰਾ ਹੈ, ਉਹਨੂੰ ਕਈ ਖੁਸ਼ਾਮਦ ਸਿੰਘ ਵੀ ਕਹਿੰਦੇ ਰਹੇ, ਐਮਰਜੈਂਸੀ ਦੇ ਜ਼ਮਾਨੇ 'ਚੋਂ ਇੰਦਰਾ ਗਾਂਧੀ ਦਾ ਵੀ ਸਪੋਰਟਰ ਸੀ, ਸੰਜੇ ਗਾਂਧੀ ਦੀ ਮਰੂਤੀ ਕਾਰ ਦਾ ਸਭ ਤੋਂ ਪਹਿਲਾ ਸਪੋਰਟਰ ਸੀ, ਪਰ ਜੂਨ 84 ਦੇ ਹਮਲੇ ਵੇਲੇ, ਘੱਲੂਘਾਰੇ ਵੇਲੇ ਉਹਨੇ ਆਪਣਾ ਪਦਮ ਭੂਸ਼ਣ ਐਵਾਰਡ ਵੀ ਵਾਪਸ ਕਰ ਦਿੱਤਾ ਜੀ। ਫਿਰ ਉਹ ਜਿਹੜਾ ਅੱਜ ਵੀ ਕਈ ਵਾਰ ਉਹ ਬੜੇ ਕ੍ਰਿਟੀਕਲੀ ਸੰਤ ਪਿੰਡਾਂ ਵਾਲੇ ਔਰ ਸਿੱਖ ਮੂਵਮੈਂਟ ਬਾਰੇ ਲਿਖਦਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਹਨੇ ਸਫਲਤਾ ਸਹਿਤ, ਕਿਉਂਕਿ ਮੀਡੀਆ ਦੀ ਦੁਨੀਆ 'ਚ ਜਦੋਂ ਉਹ ਇਲਸਟ੍ਰੇਟਿਡ ਵੀਕਲੀ ਦਾ ਐਡੀਟਰ ਬਣਿਆ, ਸ਼ਾਇਦ 70s ਦੇ ਵਿੱਚ ਸੀ, ਤੇ ਉਹਦੀ ਸਰਕੂਲੇਸ਼ਨ ਜਿਹੜੀ ਇਲਸਟ੍ਰੇਟਿਡ ਵੀਕਲੀ ਦੀ 40,000 ਦੇ ਕਰੀਬ ਸੀ, ਤੇ ਜਦੋਂ ਉਹਨੇ ਛੱਡਿਆ ਤੇ ਉਦੋਂ ਇਲਸਟ੍ਰੇਟਿਡ ਵੀਕਲੀ ਦੀ 8 ਲੱਖ ਦੇ ਕਰੀਬ ਸਰਕੂਲੇਸ਼ਨ ਸੀ। ਸੋ ਜ਼ਾਹਰ ਹੈ ਵੀ ਉਸਨੇ ਇਹ ਫਾਰਮੂਲਾ ਉਹਦੇ 'ਚ ਜ਼ਰੂਰ, ਕਿਉਂਕਿ ਉਹਦੇ 'ਚ ਬਹੁਤ ਸਾਰੀਆਂ ਕੰਟਰੋਵਰਸ਼ੀਅਲ ਗੱਲਾਂ ਹੁੰਦੀਆਂ ਸੀ, ਬਹੁਤ ਸਾਰੀਆਂ ਹੋਰ ਜਾਣਕਾਰੀ ਭਰਪੂਰ ਧਰਮਾਂ ਬਾਰੇ ਗਿਆਨ, ਦੁਨੀਆ ਦੇ ਕਲਚਰ। ਸੋ ਸਟੇਟਮੈਂਟ ਇਹ ਮੈਨੂੰ ਚੰਗੀ ਲੱਗੀ ਕਿ ਵੀ ਇਨਫੈਕਟ ਸਫਲ ਮੀਡੀਆ ਦਾ ਇਹ ਗੁਣ ਹੁੰਦਾ। ਜਿਹੜਾ ਉਹਨਾਂ ਨੇ ਕਨਕਲੂਡ ਕੀਤਾ, 2 ਸਵਾਲ ਉਹਨਾਂ ਦੇ ਨੇ। ਇੱਕ ਸੁਜੈਸਸ਼ਨ ਹੈ ਕਿ ਪ੍ਰੋਗਰਾਮ ਦਾ ਇੱਕ ਹਿੱਸਾ ਜਿਹੜਾ ਕਦੀ ਕਦਾਈ ਜਿਹੜਾ ਉਹ ਯੂਥ ਦੇ ਹਵਾਲੇ ਨਾਲ ਇੰਗਲਿਸ਼ ਦੇ ਵਿੱਚ ਵੀ ਕੀਤਾ ਜਾਏ। ਅਸੀਂ ਸੋਚਦੇ ਪਹਿਲੇ ਦਿਨ ਤੋਂ ਹੀ ਆ ਇਸ ਬਾਰੇ, ਪਰ ਹੁਣ ਇਸ ਦਾ ਫਾਰਮੈਟ ਇਸ ਕਿਸਮ ਦਾ ਬਣ ਗਿਆ ਸਾਡੇ ਪ੍ਰੋਗਰਾਮ ਦਾ, ਇਹਦੇ 'ਚ ਜਾਂ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਕੋਈ ਐਡੀਸ਼ਨਲ ਪ੍ਰੋਗਰਾਮ ਨਾਲ ਐਡ ਕਰੀਏ, ਜਿੱਦਾਂ ਕਿ ਕਿਉਂਕਿ ਜਦੋਂ ਅਸੀਂ ਡਿਸ਼ ਤੇ ਆਉਣ ਦੇ ਲਈ ਆਲਮੋਸਟ ਹੁਣ ਕਾਫੀ ਸਫ਼ਰ ਤੈਅ ਹੋ ਗਿਆ, ਸੋ ਜ਼ਾਹਰ ਹੈ ਕਿ ਹੋਰ ਪ੍ਰੋਗਰਾਮ ਵੀ ਐਡ ਹੋਣਗੇ। ਮੇਰੇ ਤਾਂ ਹੈਂਡਸ ਆਲਰੇਡੀ ਲੋਡ ਤੋਂ ਜ਼ਿਆਦਾ ਭਰੇ ਹੋਏ ਨੇ, ਇਸ ਲਈ ਮੈਨੂੰ ਨਹੀਂ ਪਤਾ ਕਿ ਵੀ ਮੈਂ ਇਸ ਜ਼ਿੰਮੇਵਾਰੀ ਨੂੰ ਐਡੀਸ਼ਨਲ ਕੋਈ ਪ੍ਰੋਗਰਾਮ ਦੀ ਲੈ ਸਕਾਂਗਾ, ਪਰ ਇਹ ਗੱਲ ਜ਼ਰੂਰ ਏਜੰਡੇ ਦੇ ਉੱਤੇ ਹੈ ਕਿ ਇੱਕ ਇੰਗਲਿਸ਼ ਸੈਗਮੈਂਟ ਜਿਹੜਾ ਹੈ ਨੌਜਵਾਨ ਪੀੜ੍ਹੀ ਦੀ ਜਿਹੜੀ ਉਹਨਾਂ ਦੀ ਕਿਉਰੋਸਿਟੀ ਹੈ, ਉਹਨਾਂ ਦਾ ਗਿਆਨ ਹੈ ਔਰ ਉਹਨਾਂ ਦੀ ਲੋੜ ਹੈ, ਉਸ ਨੂੰ ਮੁੱਖ ਰੱਖ ਕੇ। ਔਰ ਅਖੀਰ 'ਚ ਉਹਨਾਂ ਨੇ ਪੁੱਛਿਆ ਕਿ ਵੀ ਜਿਹੜੀ ਅੱਜ ਸਿੱਖ ਕੌਮ ਦੀ ਨੌਜਵਾਨ ਪੀੜ੍ਹੀ ਸਿੱਖੀ ਔਰ ਰੱਬ ਤੋਂ ਮੁਨਕਰ ਹੈ ਜਾਂ ਇਉਂ ਕਹੋ ਕਿ ਭਟਕ ਰਹੀ ਹੈ, ਔਰ ਦੂਸਰੀ ਗੱਲ ਉਹਨਾਂ ਨੇ ਨੈਤਿਕ ਗਿਰਾਵਟ ਦੀ ਕੀਤੀ, ਜਿਹੜੀ ਕਿ ਜਿਸ ਨੂੰ ਅਸੀਂ ਡੀਜਨਰੇਸ਼ਨ ਆਫ ਕਰੈਕਟਰ ਕਵਾਂਗੇ, ਕਿ ਵੀ ਇਹਨੂੰ ਕਿਵੇਂ ਰੋਕਿਆ ਜਾ ਸਕਦਾ। ਦੇਖੋ ਡਾਕਟਰ ਸਾਹਿਬ, ਤੁਸੀਂ ਖੁਦ ਹੀ ਬੜੇ ਲਰਨਡ ਪਰਸਨ ਹੋ, ਤੁਸੀਂ ਨੌਜਵਾਨਾਂ ਨੂੰ ਹੀ ਪੜ੍ਹਾਇਆ, ਉਹਨਾਂ ਦੇ ਨਾਲ ਹੀ ਤੁਸੀਂ ਡੀਲ ਕੀਤਾ। ਪਹਿਲੀ ਗੱਲ ਤਾਂ ਕੁੱਲ ਮਿਲਾ ਕੇ ਜਦੋਂ ਇੱਕ ਤਾਂ ਮੈਂ ਪਹਿਲਾਂ ਇਸ ਦੀ ਬ੍ਰੌਡਰ ਸਟੇਟਮੈਂਟ ਦਿਆਂ ਵੀ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਗਲੋਬਲੀ, ਤੇ ਇਹ ਨੈਤਿਕ ਕਦਰਾਂ ਕੀਮਤਾਂ, ਇਖਲਾਕੀ ਵੈਲਿਊਜ਼, ਇਹਨਾਂ ਦਾ ਕਾਫੀ ਥੱਲਾ ਲੱਗ ਰਿਹਾ ਕੁੱਲ ਮਨੁੱਖਤਾ 'ਚ। ਔਰ ਜਿਹੜਾ ਰੱਬ ਦੇ ਹਵਾਲੇ ਨਾਲ ਵੀ ਹੈ, ਰੱਬ ਤੋਂ ਮੁਨਕਰ ਹੋਣ ਦੀ ਗੱਲ ਜਾਂ ਏਥੀਇਸਟ ਲਾਈਫ ਸਟਾਈਲ, ਇਹਦੇ 'ਚ ਵੀ ਵਾਧਾ ਹੋ ਰਿਹਾ। ਉਹਦੇ 2-3 ਕਾਰਨ ਨੇ। ਪਹਿਲਾਂ ਮੈਂ ਗਲੋਬਲ 'ਚ ਗੱਲ ਕਰਕੇ ਫਿਰ ਸਿੱਖੀ ਦੇ ਹਵਾਲੇ ਨਾਲ ਗੱਲ ਕਰਾਂਗਾ। ਪਹਿਲਾਂ ਤਾਂ ਇਹ ਹੈ ਵੀ ਪਿਛਲੇ 50-60 ਸਾਲ 'ਚ ਇੰਨੀ ਤੇਜ਼ੀ ਨਾਲ ਲਾਈਫ ਸਟਾਈਲ ਬਦਲੇ ਔਰ ਇੰਨੀ ਤਬਦੀਲੀ ਹੋਈ ਹੈ, ਜਿੰਨਾ ਚੇਂਜ ਜਾਂ ਜਿੰਨੀ ਚੇਂਜ 1000 ਸਾਲ ਦੀ ਸਿਵਲਾਈਜੇਸ਼ਨ ਤੋਂ ਬਾਅਦ ਹੁੰਦੀ ਸੀ। ਜਦੋਂ ਤੁਸੀਂ ਪੱਥਰ ਯੁੱਗ ਤੋਂ ਸ਼ੁਰੂ ਕਰਦੇ ਹੋ, ਫਿਰ ਲੱਕੜ ਯੁੱਗ ਆਇਆ, ਫਿਰ ਲੋਹਾ ਯੁੱਗ ਆਇਆ, ਮਿਡਲ ਏਜ ਆਈ, ਫਿਰ ਉਹ ਜਿਹੜੀ 1000 ਸਾਲ 'ਚ ਜਿੰਨਾ ਸਰਕਲ ਸਿਵਲਾਈਜੇਸ਼ਨ ਦਾ ਘੁੰਮਦਾ ਸੀ ਅੱਗੇ ਨੂੰ, ਇਹ ਪਿਛਲੇ 50 ਸਾਲ 'ਚ ਘੁੰਮ ਗਿਆ। ਹੁਣ
ਲਾਈਫ ਸਟਾਈਲ ਬੜੀ ਤੇਜ਼ੀ ਨਾਲ ਬਦਲਿਆ, ਚੀਜ਼ਾਂ ਦੀ ਕਮਿਊਨੀਕੇਸ਼ਨ ਦੀ ਗੱਲ ਮੈਨੂੰ ਯਾਦ ਹੈ, ਇੱਕ ਟੀਵੀ ਡਿਬੇਟ ਸੀ ਵਾਸ਼ਿੰਗਟਨ ਦੇ ਵਿੱਚ, ਪੈਸ਼ਨ ਫॉर ਟਰੂਥ ਪ੍ਰੋਗਰਾਮ ਹੈ, ਤੇ ਉਹਦੇ 'ਚ ਚੱਲ ਰਿਹਾ ਸੀ ਕਿ ਵੀ ਜਿਹੜਾ ਅੱਜ ਕਿਵੇਂ ਅਸੀਂ ਟੁੱਟ ਰਹੇ ਹਾਂ ਇੱਕ ਦੂਜੇ ਤੋਂ, ਲਿੰਕ ਨਹੀਂ ਹੈ ਇੱਕ ਦੂਜੇ ਨਾਲ, ਔਰ ਜਿਹੜਾ ਰਿਲੇਸ਼ਨਸ਼ਿਪਸ ਟੁੱਟ ਰਹੀ ਹੈ। ਤੇ ਮੈਂ ਵੀ ਉਸ ਪੈਨਲ 'ਚ ਸੀ, 4-5 ਹੋਰ ਪੈਨਲਿਸਟ ਸੀ, ਤੇ ਮੈਂ ਅੰਗਰੇਜ਼ੀ 'ਚ ਹੁੰਦਾ ਪ੍ਰੋਗਰਾਮ, ਮੈਂ ਜੋਕਿੰਗਲੀ ਮਜ਼ਾਕ ਦੇ ਵਿੱਚ ਕਿਹਾ, ਮੈਂ ਕਿਹਾ ਜੀ ਮੈਂ ਟਰੈਵਲ ਕਰਦਾ ਬਹੁਤ, ਬਾਈ ਟ੍ਰੇਨ ਵੀ ਕਰਦਾ, ਬਾਈ ਪਲੇਨ ਵੀ ਕਰਦਾ। ਮੈਂ ਕਿਹਾ ਇੱਕ ਜ਼ਮਾਨਾ ਹੁੰਦਾ ਸੀ ਕਿ ਜਦੋਂ ਤੁਸੀਂ ਬੈਠਦੇ ਹੋ ਤੇ ਟ੍ਰੇਨ ਵਾਲੇ 'ਚ ਬੈਠੇ ਹੋ ਜਾਂ ਬੱਸ 'ਚ ਬੈਠੇ ਹੋ ਤੇ ਨਾਲ ਹੀ ਗੱਲਬਾਤ ਸ਼ੁਰੂ ਹੋ ਜਾਂਦੀ ਸੀ ਨਾਲ ਦੇ ਪੈਸੇਂਜਰ ਨਾਲ, ਵੀ ਤੁਸੀਂ ਕਿੱਥੋਂ, ਕੀ, ਫਿਰ ਐਜੂਕੇਸ਼ਨ, ਫਿਰ ਧਰਮ ਦੀ ਡਿਸਕਸ਼ਨ, ਪੋਲਿਟਿਕਸ। ਬਾਈ ਦਾ ਟਾਈਮ ਤੁਸੀਂ ਆਪਣੀ ਡੈਸਟੀਨੇਸ਼ਨ ਤੇ ਪਹੁੰਚਦੇ ਸੀ ਜਾਂ ਪੈਸੇਂਜਰ ਤੁਸੀਂ ਵਿਛੜਦੇ ਸੀ, ਤੁਸੀਂ ਬਹੁਤ ਕੁਝ ਜਾਣਦੇ ਸੀ ਇੱਕ ਦੂਜੇ ਬਾਰੇ ਵੀ, ਪਰ ਬਹੁਤ ਕੁਝ ਗਿਆਨ ਦੇ ਹਵਾਲੇ ਨਾਲ। ਮੈਂ ਕਿਹਾ ਹੁਣ ਜੇ ਟ੍ਰੇਨ ਦੇ ਉਸੇ ਕੰਪਾਰਟਮੈਂਟ 'ਚ ਜਿਹੜਾ ਉਹਨੇ ਰੈਸਟਰੂਮ ਯੂਜ਼ ਕਰਨਾ ਹੈ ਪੈਸੇਂਜਰ ਨੇ, ਉਹ ਨਾਲ ਦੇ ਨੂੰ ਨਹੀਂ ਪੁੱਛੇਗਾ, ਉਹ ਗੂਗਲ ਕਰਕੇ ਦੇਖੇਗਾ ਗੂਗਲ ਮੈਪ 'ਚ ਕਿ ਵੀ ਕਮਰੇ ਦਾ ਕਿੱਥੇ ਹੈ ਬਾਥਰੂਮ, ਉੱਠ ਕੇ ਚਲੋ, ਸਾਰੇ ਹੱਸ ਪਏ ਗਿੜਗੜਾ ਕੇ। ਮੈਂ ਕਿਹਾ ਜੀ ਉਹ ਜਿਹੜੀ ਪਰਸਨਲਾਈਜੇਸ਼ਨ ਉਹ ਟੁੱਟ ਗਈ। ਤੇ ਮੈਨੂੰ ਕੱਟ ਕਰਦੇ ਆ ਇੱਕ ਯੰਗਰ ਲੇਡੀ ਜਿਹੜੀ ਸਾਇੰਟਿਸਟ ਹੈ, PhD ਉਹਨੇ ਦੀ ਸਟੂਡੈਂਟ ਸੀ, ਉਹਨੇ ਕਿਹਾ ਕਿ ਵੀ ਨਹੀਂ ਡਾਕਟਰ ਸਿੰਘ ਨੇ ਜਿਹੜੀ ਕਿਹਾ ਗੱਲ, ਇਹ ਇੱਕ ਪਾਸਿਓਂ ਠੀਕ ਹੈ ਪਰ ਠੀਕ ਨਹੀਂ ਵੀ ਹੈ, ਵੀ ਅੱਗੇ ਤਾਂ ਤੁਸੀਂ ਇੱਕ ਪੈਸੇਂਜਰ ਦੇ ਨਾਲ ਰਾਬਤਾ ਕਰਦੇ ਸੀ, ਹੁਣ ਤੁਸੀਂ ਫੇਸਬੁੱਕ ਰਾਹੀਂ ਹਜ਼ਾਰਾਂ ਦੇ ਨਾਲ ਮਿਲੇ ਹੁੰਦੇ ਹੋ, ਵੀ ਇਹ ਨਹੀਂ ਹੈ ਵੀ ਕਮਿਊਨੀਕੇਸ਼ਨ ਟੁੱਟ ਗਈ। ਸੋ ਮੈਨੂੰ ਵੀ ਲੱਗਾ ਵੀ ਜੋ ਉਹਨੇ ਕਿਹਾ ਉਹਦੇ 'ਚ ਵੀ ਵੇਟ ਹੈ, ਪਰ ਕਿੰਨਾ ਇੰਪਰਸਨਲ ਰਿਲੇਸ਼ਨਸ਼ਿਪ ਹੋ ਗਈ। ਹੁਣ ਤੁਸੀਂ ਫੇਸਬੁੱਕ ਤੇ ਭਾਵੇਂ ਦੁਨੀਆ ਭਰ ਦੇ ਵਿੱਚ ਇੱਕ ਦੂਜੇ ਨਾਲ, ਪਰ ਜਿਹੜਾ ਇੱਕ ਪਰਸਨਲ ਬੌਂਡਿੰਗ ਸੀ ਜਦੋਂ ਉਹ ਟੁੱਟੀ, ਪਰਿਵਾਰਾਂ 'ਚ ਵੀ ਟੁੱਟੀ, ਗਲੋਬਲੀ ਟੁੱਟੀ, ਸਾਡੀਆਂ ਫੈਮਲੀਜ਼ ਵੀ ਟੁੱਟੀਆਂ। ਹੁਣ ਉਹੀ ਕਿੰਨੇ ਕੁ ਪਰਿਵਾਰ ਨੇ ਅੱਜ ਜਿਹੜੇ ਡਿਨਰ ਦੇ ਉੱਤੇ ਇਕੱਠੇ ਹੁੰਦੇ ਨੇ, ਕਿੰਨੇ ਸਿੱਖੀ ਦੇ ਹਵਾਲੇ ਨਾਲ ਕਿੰਨੇ ਪਰਿਵਾਰ ਨੇ ਜਿਹੜੇ ਬੈਠ ਕੇ ਰਹਿ ਰਾਸ ਇਕੱਠਾ ਕਰਦੇ ਨੇ ਜੀ। ਇੱਕ ਜ਼ਮਾਨਾ ਸੀ ਤੁਸੀਂ ਖਾਣੇ ਦੇ ਵੇਲੇ ਤੁਸੀਂ ਜੇ ਬੀਬੀ ਦੇ ਕੋਲ ਬੈਠੇ ਹੋ, ਚੁੱਲ੍ਹੇ ਤੋਂ ਰੋਟੀ ਪੱਕ ਰਹੀ ਹੈ, ਗਰਮ ਗਰਮ ਬਣ ਰਹੀ ਹੈ, ਤੁਸੀਂ ਕੋਲ ਬੈਠੇ ਹੋ, ਇੱਕ ਬੌਂਡਿੰਗ ਬੇਬੇ ਨਾਲ ਬਣ ਰਹੀ ਹੈ, ਤੁਸੀਂ ਬਾਪੂ ਦੇ ਨਾਲ ਕੰਮ ਕਰਾ ਰਹੇ ਹੋ ਖੇਤਾਂ 'ਚੋਂ ਜਾਂ ਕਿਰਤ ਕਰਦੇ ਹੋ, ਜਾਂ ਤੁਸੀਂ ਸ਼ਾਮ ਨੂੰ ਜਿਹੜੀ ਮਿਡਲ ਕਲਾਸ EMPLOYEE ਫੈਮਲੀਜ਼ ਨੇ ਉਹ ਬਹਿੰਦੀਆਂ ਡਿਸਕਸ਼ਨ। ਦੂਸਰਾ ਹੁਣ ਜਿਹੜਾ ਘਰ, ਔਰ ਕਈ ਵਾਰੀ 2-2 ਕਮਰੇ ਹੁੰਦੇ ਸੀ, ਸਾਰੇ ਟੱਬਰ ਪਲ ਜਾਂਦੇ ਸੀ। ਹੁਣ ਉਹ ਵੱਡੇ ਕਮਰੇ ਨੇ, ਵੱਡੇ, ਹਰ ਇੱਕ ਦੇ ਕੋਲ ਆਪਣਾ ਹੈ, ਉਹ ਪਹਿਲਾਂ ਘਰ 'ਚ ਵੜਦਾ ਹੀ ਅੰਦਰ ਵੜ ਜਾਂਦਾ ਹੈ, ਮੋਬਾਈਲ ਉਹਨੇ ਆਪਣਾ ਔਨ ਕੀਤਾ ਹੁੰਦਾ ਹੈ, TV ਆਪਣੇ ਕਮਰੇ 'ਚ ਲੱਗਿਆ, ਉਹ ਸਾਰਾ ਜਿਹੜਾ ਪਾਰਟ ਹੈ ਕੁੱਲ ਮਿਲਾ ਕੇ ਇੱਕ ਪਾਸੇ ਇੰਨੀ ਤੇਜ਼ੀ ਨਾਲ ਐਡਵਾਂਸਮੈਂਟ ਹੋਈ ਹੈ ਕਿ ਇੱਕ ਤਾਂ ਪਰਸਨਲ ਬੌਂਡਿੰਗ ਟੁੱਟ ਗਈ। ਹੁਣ ਜਿਹੜਾ ਧਰਮ ਦੇ ਹਵਾਲੇ ਨਾਲ ਜਿਹੜੀ ਨੈਤਿਕ ਗਿਰਾਵਟ ਦੀ ਗੱਲ ਹੈ, ਜਿਹੜੀ ਤੁਹਾਨੂੰ ਅੱਗੇ ਹੁੰਦਾ ਸੀ ਕੀ ਕਰਨਾ ਹੈ ਕੀ ਨਹੀਂ ਕਰਨਾ, ਉਹਦੇ ਤੇ ਬੌਂਡੇਜ ਨਾਲ ਹੀ ਟੁੱਟ ਗਈ, ਕਿਉਂਕਿ ਸਭ ਕੁਝ ਇੱਕ ਕਲਿੱਕ ਅਵੇ ਹੈ। ਹੁਣ ਉਹਦੇ ਤੁਸੀਂ ਕਿਹਨੂੰ ਡੱਕੋਗੇ, ਕਿਹੜੀਆਂ ਚੀਜ਼ਾਂ ਬਲੌਕ ਕਰੋਗੇ, ਕਿੰਨੇ ਕੁ ਪ੍ਰੋਗਰਾਮ ਬਲੌਕ ਕਰੋਗੇ, ਔਰ ਸਾਰਾ ਕੁਝ ਹੀ ਖੁੱਲ੍ਹਾ ਹੈ। ਦੂਸਰਾ ਜਿਸ ਤਰੀਕੇ ਦੇ ਨਾਲ ਬ੍ਰੇਕ ਦਾ ਸਮਾਂ ਹੋ ਗਿਆ, ਹਾਂ ਮੈਂ ਜਰਾ ਕਨਕਲੂਡ ਕਰਦੇ ਹਾਂ ਜੀ। ਜਿਸ ਤਰੀਕੇ ਦੇ ਨਾਲ ਅੱਜ ਓਵਰਆਲ ਸਿੱਖ ਸੁਸਾਇਟੀ ਦਾ, ਜਾਂ ਖਾਸ ਤੌਰ ਤੇ ਸਾਡੀਆਂ ਧਾਰਮਿਕ ਸੰਸਥਾਵਾਂ ਵੀ, ਜਿਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਤੌਰ ਤੇ ਜ਼ਿੰਮੇਵਾਰ ਹੈ, ਬਾਹਰਲੇ ਵੀ ਸਾਡੇ, ਕਿ ਅਸੀਂ ਉਸ ਚੇਂਜਿੰਗ ਸਮੇਂ ਦੇ ਨਾਲ ਆਪਣੀ ਯੰਗਰ ਜਨਰੇਸ਼ਨ ਦੀ ਲੋੜ ਮੁਤਾਬਕ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਦੇ ਪਾ ਰਹੇ। ਅਸੀਂ, ਸਾਡੇ ਪ੍ਰਚਾਰ ਦਾ ਵੀ ਓਲਡ ਸਟਾਈਲ ਹੈ, ਘਰਾਂ 'ਚੋਂ ਸਿੱਖੀ ਗਾਇਬ ਹੈ, ਉਹ ਬੱਚੇ ਸੁਸਾਇਟੀ ਦੇ ਨਾਲ ਜਾ ਕੇ ਜੂਝਦੇ ਨੇ, ਜਿਸ ਸੁਸਾਇਟੀ 'ਚ ਵੀ ਆਲਰੇਡੀ ਡੀਜਨਰੇਟਿਵ ਵੈਲਿਊਜ਼ ਨੇ। ਸੋ ਮੈਂ ਸਮਝਦਾ ਵੀ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਸਾਨੂੰ ਲੇਟੈਸਟ ਟੈਕਨੋਲੋਜੀ ਦਾ ਇਸਤੇਮਾਲ ਕਰਨਾ, ਚੰਗੀ ਹਿਸਟਰੀ ਜਿਹੜੀ ਕਿ ਮਾਡਰਨ ਈਡੀਅਮ ਦੇ ਵਿੱਚ ਹੈ ਉਹ ਆਪਣੇ ਯੰਗਸਟਰਸ ਤੱਕ ਪਹੁੰਚਾਉਣਾ, ਔਰ ਇਸ ਦੇ ਨਾਲ ਨਾਲ ਘਰਾਂ ਦੇ ਵਿੱਚ ਖੁਦ ਪ੍ਰੈਕਟੀਕਲ ਸਿੱਖੀ ਦਾ ਲਾਈਫ ਸਟਾਈਲ। ਜਦੋਂ ਇੰਸਟੀਟਿਊਸ਼ਨਸ ਫੇਲ ਹੋਣ ਫਿਰ ਯੂਨਿਟ ਫੈਮਿਲੀ ਹੁੰਦੀ ਹੈ, ਜਦੋਂ ਕਿ ਫਾਦਰ ਮਦਰ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਬੱਚੇ ਬੱਚੀਆਂ ਜਿਹੜੇ ਨੇ ਉਹਨਾਂ ਦੇ ਵਿੱਚ ਅਸੀਂ ਮੋਰਲ ਵੈਲਿਊਜ਼, ਇਖਲਾਕੀ ਕਦਰਾਂ ਕੀਮਤਾਂ, ਸਿੱਖੀ ਕਦਰਾਂ ਕੀਮਤਾਂ ਭਰੀਏ। ਸੋ ਡਾਕਟਰ ਸੁਖਵਿੰਦਰ ਸਿੰਘ ਮਲਹੋਤਰਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਉਹਨਾਂ ਨੇ ਸਾਨੂੰ ਲਿਖਿਆ, ਔਰ ਅਸੀਂ ਆਸ ਕਰਦੇ ਹਾਂ ਵੀ ਇਸ ਤਰ੍ਹਾਂ ਹੀ ਸਾਨੂੰ ਲਿਖਦੇ ਰਹਿਣਗੇ। ਹਾਂਜੀ ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।